की फिर उसके बाद सरदार उधम सिंह फिर राम रहीम सिंह गहलात फिर राम रहीम सिंह गहलात फिर राम रहीम सिंह गहलात। ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਆਪਣੀਆਂ ਕੀਮਤੀ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਲੜੀ ਬਹੁਤ ਲੰਮੀ ਹੈ ਅਤੇ ਇਹਨਾਂ ਨਾਵਾਂ ਵਿੱਚ ਇੱਕ ਅਹਿਮ ਨਾਂ ਹੈ ਸ਼ਹੀਦ ਊਧਮ ਸਿੰਘ ਸੁਨਾਮ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ। 31 ਜੁਲਾਈ ਨੂੰ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਵਿੱਚ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਜਦੋਂ ਦੇਸ਼ ਅਤੇ ਪੂਰੀ ਦੁਨੀਆ ਸ਼ਹੀਦਾਂ ਨੂੰ ਯਾਦ ਕਰ ਰਹੀ ਹੋਵੇ ਤਾਂ ਫਿਰ ਇਸ ਤਰ੍ਹਾਂ ਦੇ ਮਾਹੌਲ ਵਿੱਚ ਰਾਜਸੀ ਲਾਹਾ ਲੈਣ ਵਾਲੇ ਲੀਡਰ ਕਿਵੇਂ ਪਿੱਛੇ ਰਹਿ ਸਕਦੇ ਨੇ। ਭਾਵੇਂ ਉਹ ਸ਼ਹੀਦਾਂ ਦੀ ਕੁਰਬਾਨੀ ਦਾ ਇਤਿਹਾਸ ਨਾ ਹੀ ਜਾਣਦੇ ਹੋਣ ਪਰ ਸਿਆਸੀ ਲਾਹਾ ਲੈਣ ਤੋਂ ਉਹ ਪਿੱਛੇ ਨਹੀਂ ਹਟਦੇ। ਪੰਜਾਬ ਵਿੱਚ ਆਪਣੇ ਆਪ ਨੂੰ ਸ਼ਹੀਦਾਂ ਦਾ ਵਾਰਸ ਅਤੇ ਅਸਲ ਮੁੱਦਈ ਦੱਸਣ ਵਾਲੇ ਹਾਕਮ ਧਿਰ ਦੇ ਆਗੂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਈ ਵਾਰ ਗਲਤੀਆਂ ਕਰ ਚੁੱਕੇ ਨੇ। ਇਸੇ ਤਰ੍ਹਾਂ ਦੀ ਇੱਕ ਹੋਰ ਗਲਤੀ ਨੂੰ ਦੁਹਰਾਇਆ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ। फिर राम रहीम सिंह गहलात फिर राम रहीम सिंह गहलात फिर राम रहीम सिंह गहलात। ਰਾਣਾ ਗੁਰਮੀਤ ਸਿੰਘ ਸੋਢੀ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਦੇ ਵਿਧਾਇਕ ਨੇ ਅਤੇ ਪੰਜਾਬ ਦੇ ਖੇਡ ਮੰਤਰੀ ਨੇ। ਅੱਜ ਉਹਨਾਂ ਨੇ ਗੁਰੂ ਹਰਸਹਾਏ ਦੇ ਪਿੰਡ ਮੋਹਣ ਕੇ ਹਿਠਾੜ ਵਿਖੇ ਬਣੇ ਸਰਕਾਰੀ ਕਾਲਜ ਵਿਖੇ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਸਥਾਪਿਤ ਕਰਦਿਆਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਸ਼ਹੀਦ ਊਧਮ ਸਿੰਘ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਹਿਣ ਦੀ ਬਜਾਏ ਰਾਮ ਰਹੀਮ ਸਿੰਘ ਆਜ਼ਾਦ ਕਹਿ ਗਏ। ਪਹਿਲਾ ਨਾਮ ਸ਼ੇਰ ਸਿੰਘ ਸੀ ਤੇ ਫਿਰ ਉਸ ਤੋਂ ਬਾਅਦ ਸਰਦਾਰ ਉਧਮ ਸਿੰਘ ਤੇ ਫਿਰ ਰਾਮ ਰਹੀਮ ਸਿੰਘ ਗਹਲਾਤ। ਇਹ ਗੱਲ ਇਹ ਜੀ ਕਿ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਨੀਂਹ ਪੱਥਰ ਰੱਖਿਆ ਸ਼ਹੀਦ ਊਧਮ ਸਿੰਘ ਕਾਲਜ ਮੋਹਣ ਕੇ ਹਠਾੜ ਵਿੱਚ ਸ਼ਹੀਦ ਊਧਮ ਸਿੰਘ ਜੀ ਦਾ ਆਦਮ ਕੱਦ ਬੁੱਤ ਲਾਉਣ ਵਾਸਤੇ। ਗੱਲ ਇਹ ਹੈ ਕਿ ਅਸੀਂ ਇਸ ਗੱਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸ਼ਹੀਦ ਦਾ ਬੁੱਤ ਲਾਉਣ ਦਾ ਇੱਕ ਜਿਹੜਾ ਪ੍ਰੋਗਰਾਮ ਬਣਾਇਆ, ਕਿਉਂਕਿ ਸ਼ਹੀਦ ਜਿਹੜੇ ਨੇ ਉਹ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਕਾਰਨ ਹੀ ਅਸੀਂ ਇੱਕ ਖੁੱਲ੍ਹੀ ਹਵਾ 'ਚ ਜਿਉ ਰਹੇ ਹਾਂ। ਪਰ ਇਹ ਗੱਲ ਜਿਹੜੀ ਬੜੀ ਹਾਸੋਹੀਣੀ ਹੈ ਕਿ ਪੰਜਾਬ ਦਾ ਸਭ ਤੋਂ ਤੇਜ਼ ਤਰਾਰ ਤੇ ਇੰਨਾ ਪੁਰਾਣਾ ਵਿਧਾਇਕ ਤੇ ਕੈਬਨਿਟ ਦਾ ਮੰਤਰੀ ਰਾਣਾ ਸੋਢੀ ਜੀ ਨੂੰ ਹਾਲਾਂ ਤੱਕ ਸ਼ਹੀਦ ਊਧਮ ਸਿੰਘ ਦਾ ਸਹੀ ਨਾਂ ਹੀ ਨਹੀਂ ਪਤਾ। ਉਹਨਾਂ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਨੂੰ ਰਾਮ ਰਹੀਮ ਸਿੰਘ ਹੀ ਕਹੀ ਗਏ। ਬੜੀ ਹਾਸੋਹੀਣੀ ਗੱਲ ਹੈ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਇੱਦਾਂ ਦੇ ਜਿਹੜਾ ਵੀ ਇਹ ਕੰਮ ਕਰਦੇ ਨੇ ਉਹ ਇਹ ਦਿਲੋਂ ਨਹੀਂ ਕਰਦੇ, ਇੱਕ ਸਿਰਫ ਸਿਆਸੀ ਲਾਹਾ ਲੈਣ ਵਾਸਤੇ ਜਾਂ ਫਾਰਮੈਲਿਟੀ ਕਰਨ ਵਾਸਤੇ ਕਰਦੇ ਨੇ। ਮੰਨ ਲੈਂਦੇ ਆ ਕਿ ਕਈ ਵਾਰ ਬੋਲਣ ਲੱਗੇ ਸ਼ਬਦ ਅੱਗੇ ਪਿੱਛੇ ਹੋ ਸਕਦੇ ਨੇ, ਪਰ ਬੁੱਤ ਦੇ ਹੇਠਾਂ ਲਗਾਈ ਗਈ ਸ਼ਹੀਦ ਊਧਮ ਸਿੰਘ ਦੇ ਜੀਵਨ ਦੇ ਇਤਿਹਾਸ ਦੀ ਪਲੇਟ ਤੇ ਵੀ ਗਲਤ ਨਾਮ ਲਿਖਿਆ ਸੀ, ਜਿਸ ਨੂੰ ਦਰੁਸਤ ਕਰਵਾਉਣ ਦੀ ਬਜਾਏ ਉਲਟਾ ਖੇਡ ਮੰਤਰੀ ਵੀ ਇਸ ਗਲਤੀ ਦਾ ਸ਼ਿਕਾਰ ਹੁੰਦਿਆਂ ਸ਼ਹੀਦ ਊਧਮ ਸਿੰਘ ਦੇ ਨਾਮ ਨੂੰ ਗਲਤ ਹੀ ਬੋਲਦੇ ਰਹੇ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸ਼ਹੀਦ ਦਾ ਨਾਮ ਵੀ ਅਸਲ ਰੂਪ ਵਿੱਚ ਚੇਤੇ ਵਿੱਚ ਨਾ ਰਹਿਣਾ ਇੱਕ ਗਲਤੀ ਹੈ, ਜਾਂ ਫਿਰ ਜਾਣਬੁੱਝ ਕੇ ਕੀਤਾ ਹੋਇਆ ਉਚਾਰਨ, ਜਾਂ ਫਿਰ ਇਹਨਾਂ ਰਾਜਨੀਤਿਕ ਲੋਕਾਂ ਵਿੱਚ ਸ਼ਹੀਦਾਂ ਪ੍ਰਤੀ ਰੱਖੀ ਅਸਲ ਸ਼ਰਧਾ ਦਾ ਅਸਲ ਰੂਪ ਸਾਹਮਣੇ ਆਇਆ। ਇਹ ਇੱਕ ਵੱਡਾ ਸਵਾਲ ਹੈ। ਸੋ ਲੋੜ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਮੰਤਰੀਆਂ ਨੂੰ ਦੇਸ਼ ਦੇ ਸ਼ਹੀਦਾਂ ਬਾਰੇ ਜਾਣੂ ਕਰਵਾਉਣ ਦੀ, ਤਾਂ ਜੋ ਉਹ ਮੁੜ ਅਜਿਹੀ ਗਲਤੀ ਨਾ ਕਰ ਸਕਣ। ਗੁਰੂ ਹਰਸਹਾਏ ਤੋਂ ਦੀਪਕ ਵਦਾਵਨ, ਇੰਡੋਸ ਟੀਵੀ, ਆਸਟ੍ਰੇਲੀਆ।